ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 11 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਗੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬ੍ਰਾਜ਼ੀਲ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਬੋਲਸੋਨਾਰੋ, ਉਹਨਾਂ ਨੂੰ ਗਿਲਟੀ ਪਾਇਆ ਗਿਆ ਹੈਗਾ ਵੀ ਉਹਨਾਂ ਨੇ ਮਿਲਟਰੀ ਕੂਪ ਦੀ ਜਿਹੜੀ ਟਰਾਈ ਕੀਤੀ ਸੀ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਾਫੀ ਲਾਗੇ ਸਮਝੇ ਜਾਂਦੇ ਹੈਗੇ ਆ। 5 ਵਿੱਚੋਂ 4 ਉੱਥੇ ਦੇ ਜਿਹੜੇ ਸੁਪਰੀਮ ਕੋਰਟ ਜਸਟਿਸਸ ਆ, ਉਹਨਾਂ ਨੇ ਇਹ ਕਿਹਾ ਵੀ ਇਹ ਗਿਲਟੀ ਹੈਗਾ ਆ। ਇੱਕ ਜੱਜ ਨੇ ਇਕੁਇਟ ਕਰਨ ਦੀ ਜਿਹੜੀ ਵੋਟ ਪਾਈ ਹੈਗੀ। 70 ਸਾਲਾਂ ਦਾ ਜੋ ਬਾਲਸੋਨਾਰੋ ਆ, ਜੇਅਰ ਬਾਲਸੋਨਾਰੋ, ਸੋ ਇਸ ਦੇ ਉੱਤੇ ਕੌਨਸਪੀਰੇਸੀ ਟੂ ਓਵਰਥਰੋ ਦਾ ਗਵਰਨਮੈਂਟ, ਇਹ ਜਿਹੜੇ ਚਾਰਜਸ ਲਾਏ ਗਏ ਸੀ 2022 ਦੇ ਵਿੱਚ। ਜਿਹੜੀ ਇਹ ਇਲੈਕਸ਼ਨਸ ਆ, ਉਸ ਟਾਈਮ ਦੇ ਉੱਤੇ ਆਪਣੇ ਜਿਹੜਾ ਲੈਫਟ ਵਿੰਗ ਰਾਈਵਲ ਹੈਗਾ ਲੂਲਾ ਦਾ ਸਿਲਵਾ, ਉਹਦੇ ਕੋਲੋਂ ਹਾਰ ਗਏ ਸੀ। ਸੋ ਹੁਣ ਕਹਿੰਦੇ ਵੀ 40 ਸਾਲਾਂ ਤੱਕ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਜਾ ਸਕਦੀ। ਇਨਫੈਕਟ ਹਰਜੋਤ ਸਿੰਘ ਜੀ, 27 ਸਾਲ 3 ਮਹੀਨੇ ਦੀ ਸਜ਼ਾ ਜਿਹੜੀ ਆ ਉਸ ਨੂੰ ਸੁਣਾ ਦਿੱਤੀ ਗਈ ਆ। ਸੈਂਟੈਂਸਿੰਗ ਇਸ ਦੀ ਜਿਹੜੀ ਹੋ ਚੁੱਕੀ ਆ। ਕਨਵਿਕਟ ਕੀਤਾ ਗਿਆ ਕੂ ਕਰਨ ਦਾ, ਵੀ ਇਸਨੇ ਕੂ ਕੀਤਾ, ਤਖਤਾ ਪਲਟਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਤਾਂ ਜੋ ਸੱਤਾ ਦੇ ਵਿੱਚ ਉਹ ਬਰਕਰਾਰ ਜਿਹੜਾ ਰਵੇ। 8 ਜਨਵਰੀ 2023 ਨੂੰ ਇਹਦੇ ਵੀ ਜਿਹੜੇ ਸਮਰਥਕ ਆ, ਉਸਨੇ ਜਿਹੜੀਆਂ ਗਵਰਨਮੈਂਟ ਬਿਲਡਿੰਗਸ ਆ ਉਹਨਾਂ ਨੂੰ ਸਟੋਰਮ ਕੀਤਾ ਸੀਗਾ ਤੇ ਇਹ ਕਹਿੰਦੇ ਵੀ ਕੂ ਦਾ ਪਲਾਟ ਸੀਗਾ। ਸੋ ਪ੍ਰੋਸੀਕਿਊਟਰਸ ਨੇ ਇਹ ਇਸ ਦੇ ਉੱਤੇ ਕਥਿਤ ਦੋਸ਼ ਲਾਏ ਸੀ। ਹੁਣ ਕਥਿਤ ਨਹੀਂ ਕਹਿ ਸਕਦੇ ਵੀ ਹੁਣ ਤੇ ਇਹਨਾਂ ਦੋਸ਼ਾਂ ਦੇ ਵਿੱਚ ਸਜ਼ਾ ਜਾਫਤਾ ਇਸ ਦੇ ਵਿੱਚ ਹੋ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਇਹਨਾਂ ਨੇ ਇੱਥੋਂ ਤੱਕ ਵੀ ਕਹਿੰਦੇ ਵੀ ਕੋਸ਼ਿਸ਼ ਕੀਤੀ ਸੀ। ਕੂ ਦਾ ਪਲਾਟ ਇਹ ਵੀ ਸੀਗਾ, ਪ੍ਰੋਸੀਕਿਊਟਰਸ ਨੇ ਇਹ ਦਾਅਵਾ ਕੀਤਾ ਸੀ ਵੀ ਇਹਨਾਂ ਨੇ ਪੋਟੈਂਸ਼ੀਅਲ ਯੂਜ਼ ਆਫ ਐਕਸਪਲੋਸਿਵ, ਧਮਾਕਾ ਖੇਜ਼ ਸਮੱਗਰੀ, ਵੈਪਨਸ ਆਫ ਵਾਰ, ਉਸ ਦੀ ਜਾਂ ਪੋਇਜ਼ਨ ਕਰਨਾ ਜਾਂ ਅਸੈਸੀਨੇਟ ਕਰਨਾ ਜਿਹੜੇ ਪ੍ਰੈਜ਼ੀਡੈਂਟ ਲੂਲਾ ਡਾ ਸਿਲਵਾ ਹੈ ਉਸ ਨੂੰ, ਉਸ ਦੇ ਵਾਈਸ ਪ੍ਰੈਜ਼ੀਡੈਂਟ ਜੋਰਾਲਡੋ ਐਲਕਮੈਨ ਤੇ ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਂਡਰ ਡੇ ਮੋਰੈਸ ਨੂੰ ਜਿਹੜਾ ਆ ਉਹ ਮਾਰਨ ਤੱਕ ਦੀਆਂ ਵੀ ਇਹਨਾਂ ਨੇ ਵਿਉਂਤਬੰਦੀਆਂ ਬਣਾਈਆਂ ਹੋਈਆਂ ਸੀਗੀਆਂ। ਸੋ ਇਹ ਸਾਰਾ ਕੁਝ ਜਿਹੜਾ ਇਸ ਦੇ ਨਾਲ ਵਾਪਰਿਆ। ਬ੍ਰਾਜ਼ੀਲ ਦੇ ਉੱਤੇ ਇਸ ਟਾਈਮ 50% ਟਰੰਪ ਹੋਣਾ ਟੈਰਿਫ ਇਹ ਕਹਿ ਕੇ ਲਾਇਆ, ਕਹਿੰਦੇ ਵੀ ਤੁਸੀਂ ਇਹਦੇ ਖਿਲਾਫ ਧੱਕਾ ਜਿਹੜਾ ਉਹ ਕਰ ਰਹੇ ਆ। ਟਰੰਪ ਹੋਣਾ ਦੇ ਸਮਰਥਕਾਂ ਦੇ ਦੁਆਰਾ ਵੀ 6 ਜਨਵਰੀ ਨੂੰ ਇਸੇ ਤਰੀਕੇ ਦੇ ਨਾਲ ਕੈਪੀਟਲ ਦੇ ਵਿੱਚ ਵੜ ਕੇ ਜਿਹੜੀ ਸਰਟੀਫਿਕੇਸ਼ਨ ਆ ਉਸ ਨੂੰ ਰੋਕਣ ਦੀ ਕਹਿੰਦੇ ਵੀ ਕੋਸ਼ਿਸ਼ ਕੀਤੀ ਗਈ ਸੀ। ਪਰ ਟਰੰਪ ਹੋਣਾ ਨੇ ਦੁਬਾਰਾ ਜਿੱਤ ਤੋਂ ਬਾਅਦ ਚ ਉਸ ਦੇ ਨਾਲ ਸੰਬੰਧਿਤ ਸਾਰੇ ਹੀ ਲੋਕਾਂ ਨੂੰ ਜਿਹੜਾ ਪਾਰਡਨ ਆ ਉਹ ਕਰ ਦਿੱਤਾ ਸੀ। ਸੋ 27 ਸਾਲ 3 ਮਹੀਨੇ ਦੀ ਸਜ਼ਾ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਨੂੰ ਕੂ ਕਰਨ ਦੇ ਦੋਸ਼ਾਂ ਹੇਠ ਦਿੱਤੀ ਜਾ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ SB 509 ਬਿੱਲ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਆ, ਅਸੈਂਬਲੀ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਅੱਜ ਸੈਨੇਟ ਵਿੱਚੋਂ ਵੀ ਪਾਸ ਹੋ ਗਿਆ ਹੈਗਾ ਜੀ। ਬਿਲਕੁਲ ਹਰਜੋਤ ਸਿੰਘ ਜੀ, SB 509 ਬਿੱਲ ਜਿਹੜੀਆਂ ਕਿਉਂਕਿ ਉਸ ਦੇ ਵਿੱਚ ਅਮੈਂਡਮੈਂਟ ਜਿਹੜੀਆਂ ਕੀਤੀਆਂ ਗਈਆਂ ਸੀ ਉਹਨਾਂ ਨੂੰ ਸੈਨੇਟ ਦੇ ਵਿੱਚ ਵੀ ਕਨਕਰੈਂਟ ਕਰਨਾ ਸੀ, ਉਹ ਬਰਕਰਾਰ ਕਰਨਾ ਸੀ। ਸੋ ਅੱਜ ਜਿਹੜੇ ਸੀਗੇ ਸੈਨੇਟਰ ਕੈਬਰੇਓ SB 509 ਬਿੱਲ ਨੂੰ ਉਹਨਾਂ ਨੇ ਪੇਸ਼ ਕੀਤਾ ਬਗੈਰ ਕਿਸੇ ਵਿਰੋਧ ਤੋਂ 40-0 ਦੇ ਨਾਲ। 40 ਦੇ 40 ਸੈਨੇਟਰ ਹੁੰਦੇ ਆ, ਸੋ ਯੂਨੈਨਿਮਸ ਵੋਟ ਦੇ ਨਾਲ
ਇਹ ਜਿਹੜਾ ਬਿੱਲ ਆ SB 509 ਉਹ ਪਾਸ ਕਰ ਚੁੱਕਾ ਆ। ਸੋ ਬੇਸਿਕਲੀ ਲੈਜਿਸਲੇਟਿਵ ਪ੍ਰੋਸੈਸ ਇਸ ਦਾ ਹੁਣ ਪੂਰਾ ਕੰਪਲੀਟ ਹੋ ਚੁੱਕਾ। ਵੱਖ-ਵੱਖ ਕਮੇਟੀਆਂ ਦੇ ਵਿੱਚੋਂ ਹੁੰਦਾ ਹੋਇਆ ਸੈਨੇਟ ਦੀ ਫਲੋਰ 'ਚ ਪਾਸ ਹੋ ਕੇ, ਅਸੈਂਬਲੀ ਦੀ ਕਮੇਟੀਆਂ 'ਚੋਂ ਪਾਸ ਹੋ ਕੇ, ਅਸੈਂਬਲੀ 'ਚ ਪਾਸ ਹੋ ਕੇ, ਮੁੜ ਦੁਬਾਰਾ ਸੈਨੇਟ 'ਚ ਪਾਸ ਹੋ ਚੁੱਕਾ ਆ ਤੇ ਹੁਣ ਇੱਕੋ ਹੀ ਇੱਕ ਜਿਹੜਾ ਇਸ ਦੇ ਉੱਤੇ ਸਾਈਨ ਹੋਣੇ ਬਾਕੀ ਆ ਉਹ ਨੇ ਗਵਰਨਰ ਗੈਵਿਨ ਨਿਊਸਮ ਦੇ। ਸੋ ਹੁਣ ਜਿੰਨੀ ਵੀ ਕਮਿਊਨਿਟੀ ਆ ਉਹਨਾਂ ਸਾਰਿਆਂ ਨੂੰ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਇਸ ਹੱਕ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਸਿਗਨੇਚਰ ਆ ਉਹ ਕਰਨ ਦੀ ਲੋੜ ਆ। ਉਹਨਾਂ ਦੇ ਉੱਤੇ ਦਬਾਅ ਪਾਉਣ ਦੀ ਜ਼ਰੂਰਤ ਆ। ਸਿਗਨੇਚਰ ਤੋਂ ਭਾਵ ਵੀ ਉਹਨਾਂ ਨੂੰ ਈਮੇਲ ਜਾਂ ਕਾਲ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਜਿਹੜੀ ਪਹਿਲਾਂ ਹੁਣੇ ਥੋੜਾ ਚਿਰ ਪਹਿਲਾਂ ਰੀਲ ਪਾਈ ਸੀ ਉਸ ਦੇ ਵਿੱਚ ਜਿਹੜੀਆਂ ਆਨਲਾਈਨ ਮੈਨੂੰ ਈਮੇਲਸ ਮਿਲੀਆਂ ਸੀਗੀਆਂ ਗਵਰਨਰ ਦੀਆਂ ਉਹ ਮੈਂ ਵਿੱਚ ਨਾਲ ਪੋਸਟ ਕੀਤੀਆਂ, ਪਰ ਮੈਨੂੰ ਕਈਆਂ ਦੇ ਮੈਸੇਜ ਜਾਂ ਕਾਲਸ ਆਈਆਂ ਉਹ ਦੱਸਦੇ ਵੀ ਉਹ ਸ਼ਾਇਦ ਈਮੇਲਸ ਚੱਲ ਨਹੀਂ ਰਹੀਆਂ। ਸੋ ਲੇਟੈਸਟ ਹੋਰ ਲੱਭਣ ਦੀ ਕੋਸ਼ਿਸ਼ ਜਿਹੜੀ ਆਪਾਂ ਜ਼ਰੂਰ ਕਰਾਂਗੇ, ਪਰ ਜਿਹੜਾ ਇਸ ਟਾਈਮ ਇੱਕ ਸਿੱਖ ਕੋਲੀਸ਼ਨ ਨੇ ਆਲਰੇਡੀ ਜਿਹੜੀ ਪਟੀਸ਼ਨ ਆ ਉਸ ਦਾ ਲਿੰਕ ਵੀ ਜਿਹੜਾ ਉਹ ਪਾਇਆ ਹੈਗਾ ਆ। ਸੋ ਆਪਾਂ ਸਭ ਨੂੰ ਬੇਨਤੀ ਕਰਦੇ ਹਾਂ, ਜਿੱਦਾਂ ਪਿਛਲੀ ਵਾਰ ਅਸੈਂਬਲੀ ਮੈਂਬਰਸ ਨੂੰ, ਸੈਨੇਟਰਸ ਨੂੰ ਜਿਹੜਾ ਪਟੀਸ਼ਨ ਦੇ ਉੱਤੇ ਸਾਈਨ ਕਰਕੇ ਘੱਲੇ ਸੀ, ਇਸੇ ਤਰੀਕੇ ਦੇ ਨਾਲ ਇਸ ਵਾਰੀ ਫੇਰ ਗਵਰਨਰ ਨੂੰ ਹੁਣ ਆਪਾਂ ਜਿਹੜੇ ਵੱਧ ਤੋਂ ਵੱਧ ਸਾਈਨ ਕਰਕੇ ਜਿਹੜੇ ਉਹ ਘੱਲਣੇ ਆ। ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ ਸ਼ਾਇਦ 12 ਅਕਤੂਬਰ ਤੋਂ ਪਹਿਲਾਂ ਗਵਰਨਰ ਨਿਊਸਮ ਹੁਣਾਂ ਦੇ ਡੈਸਕ ਦੇ ਉੱਤੇ ਇਹ ਬਿੱਲ ਨੇ ਜਾਣਾ ਆ ਤੇ ਆਪਾਂ ਪੂਰਾ ਜ਼ੋਰ ਲਾ ਦਈਏ ਹੁਣ ਸਾਰੇ ਜਾਣੇ ਵੀ ਪਿੱਛੇ ਨਾ ਕਿਤੇ ਰਹਿ ਜਾਈਏ, ਵੀ ਗਵਰਨਰ ਦੇ ਉੱਤੇ ਦਬਾਅ ਪਾਇਆ ਜਾਵੇ ਵੀ ਭਾਈ ਇਸ ਬਿੱਲ ਨੂੰ ਪਾਸ ਕਰਾਇਆ ਜਾਵੇ। ਤੇ ਜਿੰਨੀਆਂ ਆਰਗੇਨਾਈਜੇਸ਼ਨਾਂ ਆ, ਜਿੰਨੇ ਵੀ ਲੋਕ ਆ, ਉਹਨਾਂ ਨੂੰ ਗਵਰਨਰ ਦੇ ਨਾਲ ਮੀਟਿੰਗਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਆਪੋ ਆਪਣੇ ਜਿਹੜੇ ਲੋਕ ਨੇ ਆਪੋ ਆਪਣੀਆਂ ਆਰਗੇਨਾਈਜੇਸ਼ਨਾਂ ਵੱਲੋਂ ਇੰਡੀਵਿਜੂਅਲ ਤੌਰ ਦੇ ਉੱਤੇ ਲੈਟਰਸ ਵੀ ਜਿਹੜੀਆਂ ਲਿਖ ਕੇ ਪਾ ਸਕਦੇ ਆ, ਉਹਨਾਂ ਨੂੰ ਕਾਲ ਵੀ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ ਲੈਟਰਸ ਦਾ ਵੀ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਲਿਖ ਕੇ ਪਾਓ ਉਹਨਾਂ ਦੇ ਐਡਰੈਸ ਦੇ ਉੱਤੇ, ਜੋ ਗਵਰਨਰ ਦੇ ਆਫਿਸ ਆ ਉਹਨਾਂ ਨੂੰ ਕਾਲ ਵੀ ਤੁਸੀਂ ਕਰ ਸਕਦੇ ਆ ਤੇ ਈਮੇਲ ਜਿਹੜੀ ਉਹ ਹੁਣ ਪਟੀਸ਼ਨ ਦੇ ਜ਼ਰੀਏ ਤੁਸੀਂ ਪਾ ਸਕਦੇ। ਬਾਕੀ ਜੇ ਹੋਰ ਈਮੇਲ ਲੱਭਦੀ ਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੱਲ 47-0 ਦੇ ਨਾਲ ਹਰਜੋਤ ਸਿੰਘ ਜੀ ਜਦੋਂ ਅਸੈਂਬਲੀ ਦੀ ਫਲੋਰ ਦੇ ਉੱਤੇ ਬਿੱਲ ਜਿਹੜਾ ਉਹ ਪ੍ਰਵਾਨ ਹੋ ਗਿਆ ਸੀਗਾ, ਪਰ ਜਿਹੜੇ ਮੌਜੂਦ ਨਹੀਂ ਸੀਗੇ ਉਸ ਮੌਕੇ ਅਸੈਂਬਲੀ ਮੈਂਬਰਸ, ਉਹਨਾਂ ਨੇ ਬਾਅਦ ਦੇ ਵਿੱਚ ਵੋਟ ਪਾਈ, ਕਿਸੇ ਇੱਕ ਨੇ ਵੀ ਵੋਟ ਉਲਟ ਨਹੀਂ ਪਾਈ। ਹਾਂ, ਪਰ 21 ਜਿਹੜੇ ਅਸੈਂਬਲੀ ਮੈਂਬਰ ਅਜਿਹੇ ਹੀ ਉਹਨਾਂ ਨੇ ਵੋਟ ਹੀ ਜਿਹੜੀ ਉਹ ਨਹੀਂ ਪਾਈ। ਸੋ ਨਾਟ ਪ੍ਰੈਜ਼ੈਂਟ ਕਹਿ ਲਓ ਵੀ ਉਹ ਸੀਗੇ, ਕੁਛ ਨਹੀਂ ਵੀ ਹੋਣਗੇ, ਕਈਆਂ ਨੇ ਉਦਾਂ ਹੀ ਆਪਣੇ ਆਪ ਨੂੰ ਬਚਾਉਣ ਖਾਤਰ ਵੀ ਸ਼ਾਇਦ ਵੋਟ ਨਾ ਹਾਂ 'ਚ ਪਾਈ ਨਾ ਚ ਪਾਈ। ਪਰ ਖੁਸ਼ੀ ਦੀ ਗੱਲ ਆ ਵੀ 59 ਹੱਕ 'ਚ 0 ਅਗੇਂਸਟ ਜਿਹੜੀ ਹੈ ਇਸ ਬਿੱਲ ਦੇ ਵੋਟ ਪਈ ਆ। ਸੋ ਹੁਣ ਗਵਰਨਰ ਨੂੰ ਇਹ ਤਸਦੀਕ ਕਰਨਾ ਚਾਹੀਦਾ ਆ ਵੀ ਪੂਰੀ ਦੀ ਪੂਰੀ ਅਸੈਂਬਲੀ, ਪੂਰੀ ਦੀ ਪੂਰੀ ਜਿਹੜੀ ਸੈਨੇਟ ਆ ਉਹ ਇਸ ਬਿੱਲ ਦੇ ਹੱਕ 'ਚ ਆ ਤੇ ਗਵਰਨਰ ਨੂੰ ਵੀ ਇਸ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ। ਜਿੱਥੇ ਆਮ ਅਮਰੀਕਨਸ ਦੀ ਸੇਫਟੀ ਦੀ ਗੱਲ ਆਉਂਦੀ ਆ, ਫਰੀडम ਆਫ ਸਪੀਚ ਦੀ ਜਿਹੜੀ ਇੱਥੇ ਜਿਹੜੀ ਉਹ ਗੱਲ ਆਉਂਦੀ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਗਵਰਨਰ ਨਿਊਸਮ ਦੇ ਉੱਤੇ ਦਬਾਅ ਪਾ ਕੇ ਆਪਾਂ ਇਸ ਬਿੱਲ ਨੂੰ ਹੁਣ ਕਾਨੂੰਨ ਬਣਾਉਣਾ ਆ। ਇਹ ਬਿੱਲ ਦਾ ਲੈਜਿਸਲੇਟਿਵ ਪ੍ਰੋਸੈਸ ਹੁਣ ਪੂਰਾ ਕੰਪਲੀਟ ਹੋ ਚੁੱਕਾ ਆ, ਸਿਰਫ ਤੇ ਸਿਰਫ ਗਵਰਨਰ ਦੇ ਸਾਈਨ ਹੋਣੇ ਬਾਕੀ ਨੇ। ਸੋ ਬਿਲਕੁਲ ਗਵਰਨਰ ਦੇ ਉੱਤੇ ਜ਼ੋਰ ਬਹੁਤ ਆ। ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਾਂ ਕੋਹਿਨਾ ਵਰਗੀਆਂ, ਉਹ ਇਸ ਬਿੱਲ ਦੇ ਉਲਟ ਸੀਗੀਆਂ। ਸੋ ਸਾਰਿਆਂ ਨੂੰ ਬੇਨਤੀ ਆ ਵੀ ਹੁਣ ਇਹ ਨਾ ਕਿਹੋ ਵੀ ਲੈ ਵੀ ਰੇਡੀਓ ਵਾਲਿਆਂ ਨੇ ਨਹੀਂ ਦੱਸਿਆ ਜਾਂ ਸਾਨੂੰ ਪਤਾ ਨਹੀਂ ਲੱਗਿਆ। ਤੇ ਆਪਣੇ ਜਿਹੜੇ ਗੁਰੂ ਘਰ ਜਾਂਦੇ ਹੈਗੇ ਆ, ਜੇ ਗੁਰੂ ਘਰ ਦੀਆਂ ਕਮੇਟੀਆਂ ਵਾਲਿਆਂ ਨੂੰ ਪਤਾ ਨਹੀਂ ਤੇ ਆਪ ਜਾ ਕੇ ਉੱਥੇ ਟੇਬਲ ਲਾ ਲਾਓ, ਉਹਨਾਂ ਨੂੰ ਦੱਸੋ। ਇਹ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਆ ਪਟੀਸ਼ਨ ਗਵਰਨਰ ਦੇ ਕੋਲ ਜਾਣੀ ਚਾਹੀਦੀ ਤਾਂ ਕਿ ਉਹਨੂੰ ਪਤਾ ਲੱਗੇ ਵੀ ਜਿਹੜੇ ਕੈਲੀਫੋਰਨੀਆ ਦੇ ਸਿਟੀਜ਼ਨ ਹੈਗੇ ਆ ਉਹ ਇਸ ਬਿੱਲ ਦੇ ਹੱਕ ਦੇ ਵਿੱਚ ਹੈਗੇ ਆ। ਸੋ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ। ਸਾਡੇ ਬਹੁਤ ਸਾਰੇ ਸਰੋਤੇ ਸਾਨੂੰ ਮੈਸੇਜ ਵੀ ਕਰ ਰਹੇ ਹੈਗੇ ਆ। ਮੈਂ ਆਲਰੇਡੀ ਜਿਹੜਾ ਬਿੱਲ ਦੀ ਜਿਹੜੀ ਪਟੀਸ਼ਨ ਹੈਗੀ ਆ ਗਵਰਨਰ ਨੂੰ ਉਹ ਸਾਈਨ ਕਰ ਦਿੱਤੀ ਹੈਗੀ ਆ, ਸਨੀ ਗਰੇਵਾਲ ਹੁਣੀ ਭੇਜੀ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਬੇਨਤੀ ਜ਼ਰੂਰ ਆ ਕਿਉਂਕਿ ਇਹ ਨਾ ਕਰੋ ਹੁਣ ਸਾਰੇ ਜਾਣੇ ਆਪਾਂ ਵਧਾਈਆਂ ਤਾਂ ਦੇ ਰਹੇ ਆ, ਪਰਸੋਂ ਚੌਥ ਦੀਆਂ ਅਸੈਂਬਲੀ ਚੋਂ ਵੀ ਪਾਸ ਹੋ ਗਿਆ, ਸੈਨੇਟ ਚੋਂ ਵੀ ਪਾਸ ਹੋ ਗਿਆ। ਗੱਲ ਉਦੋਂ ਹੀ ਬਣਨੀ ਆ ਜਦੋਂ ਗਵਰਨਰ ਸਾਈਨ ਕਰਕੇ ਇਹ ਪੂਰਾ ਬਿੱਲ ਬਣ ਗਿਆ। ਸੋ ਇਹ ਪਹਿਲਾਂ ਸਾਡੇ ਨਾਲ 2 ਵਾਰੀ ਧੋਖਾ ਹੋ ਚੁੱਕਿਆ ਹੈਗਾ ਆ। ਇੱਕ ਵਾਰੀ ਪੰਜਾਬੀ ਨੂੰ ਲੈ ਕੇ ਜਿਹੜੀ ਪੰਜਾਬੀ ਦਾ ਬਿੱਲ ਅਸੈਂਬਲੀ ਚੋਂ ਵੀ ਪਾਸ ਹੋਇਆ ਸੀ ਯੂਨੈਨਿਮਸਲੀ, ਸੈਨੇਟ ਚੋਂ ਵੀ ਹੋਇਆ ਸੀ। ਤੇ ਉਹ ਬਿੱਲ ਫਿਰ ਗਵਰਨਰ ਨੇ ਉਸ ਟਾਈਮ ਦੇ ਉੱਤੇ ਨਹੀਂ ਸਾਈਨ ਕੀਤਾ ਸੀ। ਜੈਰੀ ਬਰਾਊਨ ਸੀਗਾ ਉਦੋਂ ਗਵਰਨਰ। ਜੈਰੀ ਬਰਾਊਨ ਸੀ। ਉਸ ਤੋਂ ਬਾਅਦ ਜਿਹੜਾ ਦਲਿਤਾਂ ਦੇ ਸੰਬੰਧ ਦੇ ਵਿੱਚ ਉਹ ਨਾਲ ਰਿਲੇਟਡ ਜਿਹੜਾ ਬਿੱਲ ਸੀਗਾ ਉਹ ਵੀ ਗਵਰਨਰ ਨੇ ਜਿਹੜਾ ਨਹੀਂ ਸਾਈਨ ਕੀਤਾ ਸੀਗਾ। ਸੋ ਇਹ ਜਿਹੜਾ ਬਿੱਲ ਆ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਥ੍ਰੈਟ ਬਹੁਤ ਆ
ਬਹੁਤ ਸਾਰੇ ਲੋਕ ਡਰਾਏ ਧਮਕਾਏ ਜਾ ਰਹੇ ਆ। ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਦੇਖ ਲਓ ਕੀ ਸਿਚੁਏਸ਼ਨ ਆ, ਕਿੰਨੀਆਂ ਐਕਸਟੋਰਸ਼ਨਸ ਹੁੰਦੀਆਂ, ਸਾਰਾ ਕੁਛ ਕਿੱਥੇ ਜਾ ਕੇ ਉਹਦੇ ਕਨੈਕਸ਼ਨ ਜੁੜਦੇ ਆ, ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਸੋ ਜੇ ਅੱਜ ਵੀ ਕੋਈ ਸੁੱਤਾ ਪਿਆ ਹੈ ਨਾ, ਫਿਰ ਇਹ ਜਿੱਦਾਂ ਹੋਰ ਕਿਸੇ ਦਾ ਕਸੂਰ ਨਹੀਂ, ਉਹ ਤੁਹਾਡਾ ਹੀ ਕਸੂਰ ਹੈਗਾ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਆਪਾਂ ਲਿੰਕ ਵੀ ਉੱਤੇ ਬਾਰ-ਬਾਰ ਪਾ ਦਾਂਗੇ। ਹੁਣ ਆਉਣ ਵਾਲੇ ਦਿਨਾਂ 'ਚ ਆਪਾਂ ਲਗਭਗ ਕੋਸ਼ਿਸ਼ ਕਰਾਂਗੇ ਹਰ ਸ਼ੋਅ ਦੇ ਵਿੱਚ ਤੁਹਾਨੂੰ ਜਿਹੜਾ ਦੱਸਿਆ ਜਾਵੇ। ਸੋ ਆਪਣੇ ਲੈਵਲ ਤੇ ਕਈ ਵਾਰ ਇਹ ਨਹੀਂ ਹੁੰਦਾ ਵੀ ਤੁਸੀਂ ਸੋਚਣਾ ਵੀ ਕੋਈ ਗੁਰੂ ਘਰ ਦੀ ਕਮੇਟੀ, ਕੋਈ ਕਬੱਡੀਆਂ ਵਾਲਿਆਂ ਦੀ ਕਮੇਟੀ, ਕੋਈ ਜਿਹੜਾ ਹੈਗਾ ਲੇਡੀਜ਼ ਵਾਲੀ ਜਾਗੋ ਕਮੇਟੀ, ਜਿਹੜੀ ਮਰਜ਼ੀ ਕਮੇਟੀਆਂ ਹੋਣ। ਸੋ ਤੁਹਾਨੂੰ ਸਾਰਿਆਂ ਨੂੰ ਆਪਣੇ ਬੇਸ ਦੇ ਉੱਤੇ ਜਿਹੜੇ ਆ ਨਿਆਣੇ ਆਪਣੇ ਪੜ੍ਹੇ ਲਿਖੇ ਆ, ਗੁਰਦੁਆਰਿਆਂ ਦੇ ਵਿੱਚ 2-2 4-4 ਲੈਪਟਾਪ ਲੈ ਜਾਓ ਤੇ ਉੱਥੇ ਸਾਰਿਆਂ ਨੂੰ ਕਹੋ ਵੀ ਇਹ ਸਾਈਨ ਕਰੋ। ਇਹਦੇ 'ਚ ਇਹ ਵੀ ਦੱਸਦੇ ਜਾਈਏ, ਕੋਈ ਕਿਸੇ ਨੇ ਕਿਸੇ ਤੋਂ ਪੈਸਾ ਨਹੀਂ ਲੈਣਾ, ਕੋਈ ਤੁਹਾਡੀ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਜਾਣੀ, ਸਿੱਧੀ ਗਵਰਨਰ ਦੇ ਕੋਲੇ ਜਾਣੀ ਆ। ਕਿਉਂਕਿ ਐਡਰੈਸ ਉਹ ਗਵਰਨਰ ਨੂੰ ਆ, ਤੁਹਾਡਾ ਨਾਮ, ਐਡਰੈਸ ਤੇ ਈਮੇਲ ਉਹ ਗਵਰਨਰ ਨੂੰ ਹੀ ਜਾਣਾ ਹੈ ਤੇ ਉਹ ਉੱਥੇ ਹੀ ਪ੍ਰਾਈਵੇਟ ਹੋਣਾ ਹੈ। ਹੋਰ ਕਿਸੇ ਦੇ ਕੋਲ ਇਹ ਇਨਫੋਰਮੇਸ਼ਨ ਨਹੀਂ ਜਾਣੀ ਹੈਗੀ। ਸੋ ਇਸ ਕਰਕੇ ਪਲੀਜ਼ ਸਾਰੇ ਵੱਧ ਤੋਂ ਵੱਧ ਜਿੰਨੇ ਵੀ ਆ, ਹੁਣ ਪੂਰਾ ਜ਼ੋਰ ਲਾ ਦਿਓ, ਕਿਉਂਕਿ ਜਿਹੜੀਆਂ ਵਿਰੋਧੀ ਧਿਰਾਂ ਆ, ਉਹਨੇ ਵੀ ਪੂਰਾ ਜ਼ੋਰ ਮੈਂ ਦੇਖਿਆ ਵੀ ਲਾਉਣਾ ਸ਼ੁਰੂ ਕੀਤਾ ਹੋਇਆ। ਉਹਨਾਂ ਨੇ ਵੀ ਪਟੀਸ਼ਨਾਂ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ। ਬਿਲਕੁਲ। ਸੋ ਇਹ ਲਾਜ਼ਮੀ ਚੀਜ਼ ਆ ਤੇ ਆਪਾਂ ਪਿੱਛੇ ਨਹੀਂ ਜਿਹੜਾ ਇਸ ਦੇ ਵਿੱਚ ਰਹਿਣਾ। ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ, ਉਸ ਨੂੰ ਡਿਫਾਈਨ ਕੀਤਾ ਜਾਊਗਾ। ਜੇ ਕੋਈ ਉਸ ਤੋਂ ਪੀੜਤ ਹੁੰਦਾ ਤੇ ਆਪਾਂ ਉਮੀਦ ਕਰਦੇ ਹਾਂ ਵੀ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਉਸ ਦੇ ਮੁਤਾਬਕ ਕਾਰਵਾਈ ਜਿਹੜੀ ਉਹ ਕਰ ਸਕਣਗੇ। ਸੋ ਇਹ ਜਿਹੜੀ ਪਟੀਸ਼ਨ ਆ ਜਿਹੜੇ ਲਾਈਵ ਚੱਲ ਰਿਹਾ, ਮੈਂ ਉਸ ਦੇ ਹੇਠਾਂ ਕਮੈਂਟ ਦੇ ਰੂਪ ਦੇ ਵਿੱਚ ਵੀ ਉਹਦਾ ਜਿਹੜਾ ਆ ਲਿੰਕ ਪਾ ਦਿੱਤਾ ਗਿਆ ਆ। ਸੋ ਤੁਸੀਂ ਜਿਹੜਾ ਉਹ ਕਰ ਸਕਦੇ ਹੈਗੇ ਆ। ਤੇ 2 ਆਪਸ਼ਨਾਂ ਆਉਂਦੀਆਂ, ਪਹਿਲੋਂ ਕਾਲਿੰਗ ਵਾਲੀ ਤੇ ਫਿਰ ਈਮੇਲ ਵਾਲੀ। ਜੇ ਤੁਸੀਂ ਕਾਲ ਵਾਲੀ ਇਹਦੇ ਵਿੱਚ ਨਹੀਂ ਰੱਖਦੇ ਤਾਂ ਸਕਿਪ ਕਰਕੇ ਕਾਲਿੰਗ ਤੇ ਸੈਂਡ ਈਮੇਲ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਮੇਕ ਸ਼ੋਰ ਕਰੋ ਵੀ ਉੱਥੇ ਜਿਹੜਾ ਆ ਇਸ ਨੂੰ ਜਿਹੜਾ ਉਹ ਤੁਸੀਂ ਆਪਣੀ ਈਮੇਲ ਦੇ ਨਾਲ ਜੋੜ ਕੇ ਘੱਲਿਆ ਜਾਵੇ। ਮੈਨੂੰ ਹੋਰ ਵੀ ਜਿੱਦਾਂ ਬਾਰ-ਬਾਰ ਦੱਸ ਰਹੇ ਆ ਕਈ ਲੋਕ ਵੀ ਜਿਹੜੀਆਂ ਈਮੇਲਸ ਲਿਖੀਆਂ ਸੀ ਮੈਂ ਆਨਲਾਈਨ ਹੀ ਲੱਭ ਕੇ ਪਾਈਆਂ ਸੀਗੀਆਂ, ਪਰ ਉਹ ਸਮਹਾਉ ਉਹਨਾਂ ਦੀਆਂ ਈਮੇਲਸ ਚੱਲ ਨਹੀਂ ਰਹੀਆਂ। ਸੋ ਪਰ ਤੁਸੀਂ ਇਹ ਜਿਹੜੀ ਪਟੀਸ਼ਨ ਆ ਇਸ ਨੂੰ ਜਿਹੜਾ ਜ਼ਰੂਰ ਵੱਧ ਤੋਂ ਵੱਧ ਜਿਹੜਾ ਉਹ ਸਾਈਨ ਕਰੋ। ਜਿੱਦਾਂ ਪਹਿਲਾਂ ਜ਼ੋਰ ਲਾਇਆ ਸੀ ਅਸੈਂਬਲੀ ਦੇ ਵਿੱਚ ਪਾਸ ਕਰਾਉਣ ਤੋਂ ਪਹਿਲਾਂ, ਤੇ ਹੁਣ ਉਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਫਿਰ ਜ਼ੋਰ ਲਗਾਉਣਾ ਆ, ਤਾਂ ਜੋ ਆਪਾਂ ਇਸ ਬਿੱਲ ਨੂੰ ਪਾਸ ਬਿੱਲ ਤਾਂ ਪਾਸ ਹੋ ਚੁੱਕਾ, ਵੀ ਇਸ ਬਿੱਲ ਦੇ ਨੂੰ ਸਾਈਨ ਜਿਹੜਾ ਹੈ ਗਵਰਨਰ ਜ਼ਰੂਰ ਕਰ ਦੇਵੇ। ਅਗਲੀਆਂ ਕੁਝ ਖਬਰਾਂ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਇਹ ਕਿਹਾ ਆ ਵੀ ਚਾਰਲੀ ਕਰਕ ਦੀ ਜੋ ਮੌਤ ਹੋਈ ਆ, ਉਹ ਤੋਂ ਬਾਅਦ ਮੇਰੇ ਜਿੰਨੇ ਵੀ ਜਿਹੜੇ ਸਪੋਰਟਰਸ ਹੈਗੇ ਆ, ਉਹ ਕਿਸੇ ਤਰ੍ਹਾਂ ਵੀ ਜਿਹੜਾ ਵਾਇਲੈਂਸ ਨਾ ਕਰਨ, ਨੋਨ ਵਾਇਲੈਂਸ ਦੇ ਨਾਲ ਹੀ ਜਿਹੜਾ ਆ ਰਿਸਪੌਂਡ ਕਰਨ, ਗੱਲਬਾਤ ਕਰਕੇ ਹੀ ਜਿਹੜਾ ਆ ਰਿਸਪੌਂਡ ਕਰਨ। ਇਸੇ ਤਰ੍ਹਾਂ ਇਹ ਵੀ ਪਤਾ ਚੱਲਿਆ ਵੀ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਇਹਦਾ ਜਿਹੜਾ ਮਜ਼ਾਕ ਉਡਾਊਗਾ, ਮੌਕ ਕਰੂਗਾ ਕਰਕ ਦੀ ਡੈਥ ਦਾ, ਤੇ ਉਹ ਉਸ ਨੂੰ ਵਾਚ ਕਰਨਗੇ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਅੱਜ ਕੱਲ੍ਹ ਕਿਸੇ ਤਰ੍ਹਾਂ ਦਾ ਵੀ ਜਦੋਂ ਤੁਹਾਡਾ ਵਰਕ ਪਰਮਿਟ, ਗ੍ਰੀਨ ਕਾਰਡ, ਸਿਟੀਜ਼ਨ ਬਣਨਾ ਹੈਗਾ ਤੇ ਉਹ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਵੀ ਦੇਖਦੇ ਹੈਗੇ ਆ। ਸਿੱਖ ਧਰਮ ਦੇ ਵਿੱਚ ਮੈਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀ, ਸਾਨੂੰ ਸੁਣਨ ਦੀ ਤੇ ਕਹਿਣ ਦੀ ਜਿਹੜੀ ਸਾਡੇ ਕੋਲ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਹੱਕ ਹੋਣਾ ਚਾਹੀਦਾ ਹੈਗਾ ਆ। ਐਗਰੀ ਟੂ ਸੋ ਡਿਸਐਗਰੀ ਚਾਹੀਦਾ ਜੇ ਹੈ। ਐਗਰੀ ਟੂ ਡਿਸਐਗਰੀ, ਸੋ ਆਪਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਾਇਲੈਂਸ ਆ ਉਹਦੇ ਉਲਟ ਹੈਗੇ ਆ। ਠੀਕ ਆ, ਕੋਈ ਕਿਸੇ ਦੇ ਨਾਲ ਨਹੀਂ ਐਗਰੀ ਕਰਦਾ ਤੇ ਨਾ ਸੁਣੋ, ਦੈਟਸ ਓਕੇ। ਇਹ ਉਹ ਕੋਈ ਵੱਡੀ ਗੱਲ ਨਹੀਂ ਹੈਗੀ। ਸੋ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਭਾਈ ਇਦਾਂ ਦੀ ਕੋਈ ਪੰਪ 'ਚ ਆ ਕੇ ਕੋਈ ਇਦਾਂ ਦੀ ਜਿਹੜੀਆਂ ਪੋਸਟਾਂ ਨਾ ਪਾਓ, ਜਿਹੜੀਆਂ ਬਾਅਦ ਦੇ ਵਿੱਚ ਤੁਹਾਨੂੰ ਜਿਹੜੀਆਂ ਹਰਟ। ਜੀ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਇੱਕ ਸ਼ੂਟਿੰਗ ਦੇ ਨਾਲ ਇੱਕ ਹੋਰ ਸ਼ੂਟਿੰਗ ਜਿਹੜੀ ਕੋਲੋਰਾਡੋ ਦੇ ਹਾਈ ਸਕੂਲ ਦੇ ਵਿੱਚ ਹੋਈ ਸੀ, ਉਸ ਬਾਰੇ ਸ਼ੈਰਿਫ ਡਿਪਾਰਟਮੈਂਟ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਵੀ 16 ਸਾਲਾਂ ਦਾ ਸਟੂਡੈਂਟ ਸੀ ਜਿਸ ਨੇ ਇਹ ਗੋਲੀਕਾਂਡ ਨੂੰ ਉੱਥੇ ਅੰਜਾਮ ਦਿੱਤਾ ਸੀ ਕੋਲੋਰਾਡੋ ਦੇ ਹਾਈ ਸਕੂਲ ਦੇ ਵਿੱਚ। ਸ਼ੈਰਿਫ ਡਿਪਾਰਟਮੈਂਟ ਇਹ ਦੱਸ ਰਿਹਾ ਵੀ ਇਹ ਜਿਹੜਾ ਹਾਈ ਸਕੂਲਰ ਆ, ਇਹ ਰੈਡੀਕਲਾਈਜ਼ ਹੋਇਆ ਸੀ ਐਕਸਟ੍ਰੀਮਿਸਟ ਨੈਟਵਰਕ ਦੇ ਜਿਹੜੇ ਆ ਉਹ ਨਜ਼ਦੀਕ ਆ ਕੇ। ਸੋ ਡੈਸਮੰਡ ਹੌਲੀ ਇਸ ਦਾ ਨਾਮ ਦੱਸਿਆ ਗਿਆ ਆ। ਜੈਫਰਸਨ ਕਾਊਂਟੀ ਸ਼ੈਰਿਫ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ ਵੀ ਇਸ ਨੇ ਆ ਕੇ ਜਿਹੜੀਆਂ ਉਹ ਗੋਲੀਆਂ ਚਲਾਈਆਂ, ਜਿਸ ਦੇ ਕਰਕੇ 2 ਜਿਹੜੇ ਉਸਦੇ ਕਲਾਸਮੇਟ ਆ ਉਹ ਫੱਟੜ ਜਿਹੜੇ ਹੋਏ ਆ। ਇਸ ਨੇ ਬਾਅਦ ਦੇ ਵਿੱਚ ਆਪਣੇ ਉੱਤੇ ਵੀ ਗੋਲੀ ਚਲਾਈ ਸੀਗੀ। ਸੋ 3 ਸਟੂਡੈਂਟ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈਗਾ ਆ, ਤੇ ਖੁਦ ਸੈਲਫ ਇਨਫਲਿਕਟਡ ਗਨ ਸ਼ਾਟ ਵੂੰਡ ਦੇ ਨਾਲ ਵੀ ਇੰਜਰ
ਹੋਇਆ ਸੀਗਾ। ਸੋ ਬਾਅਦ 'ਚ ਸ਼ੈਰਿਫ ਆਫਿਸ ਨੇ ਕਨਫਰਮ ਕੀਤਾ ਵੀ ਜਿਹੜਾ ਸਸਪੈਕਟ ਆ ਉਸ ਦੀ ਮੌਤ ਜਿਹੜੀ ਹੋਈ ਸੀ ਸੋਸ਼ਲ ਮੀਡੀਆ ਪੋਸਟ ਦੇ ਜਿਹੜਾ ਉਹ ਜ਼ਰੀਏ, ਤੇ ਕਹਿੰਦੇ ਵੀ ਇਸਨੇ ਜਿਹੜੇ ਗੋਲੀकांड ਨੂੰ ਅੰਜਾਮ ਉਦੋਂ ਬਾਅਦ 'ਚ ਹੀ ਜਿਹੜਾ ਉਹ ਦਿੱਤਾ, ਜਦ ਇਹ ਇੱਕ ਐਕਸਟ੍ਰੀਮਿਸਟ ਨੈਟਵਰਕ ਦੇ ਕਹਿ ਲਓ ਵੀ ਰੀਚ ਦੇ ਵਿੱਚ ਆ ਕੇ ਰੈਡੀਕਲਾਈਜ਼ ਹੋਇਆ ਸੀ। ਐਵਰਗ੍ਰੀਨ ਹਾਈ ਸਕੂਲ ਸੀਗਾ ਕੋਲੋਰਾਡੋ ਦੀ ਜੈਫਰਸਨ ਕਾਉਂਟੀ ਦੇ ਵਿੱਚ, ਜਿੱਥੇ ਇਸ ਡੈਸਮੰਡ ਹੋਲੀ ਨੇ ਗੋਲੀकांड ਨੂੰ ਅੰਜਾਮ ਦਿੱਤਾ ਸੀ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਅੱਜ ਇੱਕ ਹੋਰ ਇੰਪੋਰਟੈਂਟ ਬਿੱਲ ਜਿਹੜਾ ਆ ਉਹ ਪਾਸ ਹੋ ਗਿਆ ਹੈਗਾ, ਕੈਲੀਫੋਰਨੀਆ ਮਾਸਕ ਬਿੱਲ ਕਰਕੇ। ਸੋ ਇਸ ਬਿੱਲ ਨੂੰ 2 ਸਟੇਟ ਦੇ ਸੈਨੇਟਰ ਸਕਾਟ ਵੀਨਰ ਡੈਮੋਕ੍ਰੇਟ ਤੇ ਜੈਸੀ ਅਰਗੁਇਨ ਇਹ ਬਰਕਲੇ ਤੋਂ ਆ, ਦੋਨੋਂ ਬਿੱਲ ਨੂੰ ਲੈ ਕੇ ਆਏ ਸੀ। ਸੋ ਇਹ ਬਿੱਲ ਪਾਸ ਹੋ ਗਿਆ ਤੇ ਹੁਣ ਗਵਰਨਰ ਵੱਲੋਂ ਵੀ ਮੇਰੇ ਖਿਆਲ ਨਾਲ ਸਾਈਨ ਕਰ ਦਿੱਤੇ ਗਏ ਆ। ਤੇ ਇਸ ਬਿੱਲ ਦੇ ਮੁਤਾਬਕ ਕੋਈ ਵੀ ਜਿਹੜੀ ਪੁਲਿਸ ਆਰਗੇਨਾਈਜੇਸ਼ਨ ਹੈ, ਐਨਫੋਰਸਮੈਂਟ ਆਫੀਸਰਸ ਆ, ਉਹ ਆਪਣਾ ਮੂੰਹ ਨਹੀਂ ਢੱਕ ਸਕਣਗੇ। ਸੋ ਇਹ ਖਾਸ ਕਰਕੇ ਉਦੋਂ ਵਾਪਰਿਆ ਜਿਸ ਟਾਈਮ ਦੇ ਉੱਤੇ ਆਈਸ ਵਾਲੇ ਜੋ ਕੈਲੀਫੋਰਨੀਆ ਦੇ ਵਿੱਚ ਆਏ ਤੇ ਉਹਨਾਂ ਨੇ ਸਾਰਿਆਂ ਨੇ ਮੂੰਹ ਢੱਕੇ ਹੁੰਦੇ ਸੀ। ਸੋ ਇਹ ਚੀਜ਼ ਨੂੰ ਲੈ ਕੇ ਕਹਿੰਦੇ ਵੀ ਨੋ ਸੀਕ੍ਰੇਟ ਪੁਲਿਸ ਐਕਟ ਸੈਨੇਟ ਬਿੱਲ 627 ਇਹਦਾ ਨਾਂ ਰੱਖਿਆ ਗਿਆ ਸੀ। ਸੋ ਇਹ ਬਿੱਲ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਪਾਸ ਹੋ ਗਿਆ ਆ। ਸੋ ਹੁਣ ਜਿਹੜੇ ਲਾ ਐਨਫੋਰਸਮੈਂਟ ਏਜੰਟਸ ਹੈਗੇ ਆ ਉਹ ਜਾਂ ਇੰਪਲਾਈਜ਼ ਆ, ਉਹ ਆਪਣਾ ਮੂੰਹ ਨਹੀਂ ਢੱਕ ਸਕਣਗੇ ਇਸ ਬਿੱਲ ਦੇ ਮੁਤਾਬਕ। ਉਹਨਾਂ ਨੂੰ ਆਪਣੀ ਆਇਡੈਂਟੀਟੀ ਜਿਹੜੀ ਆ ਉਹ ਦੱਸਣੀ ਪਊਗੀ। ਜੀ ਬਿਲਕੁਲ, ਇਹ ਹੁਣ ਗਵਰਨਰ ਨਿਊਸਮ ਦੇ ਕੋਲ ਜਾਣਾ। ਹਰਜੋਤ ਸਿੰਘ ਜੀ ਅਜੇ ਉਹਨਾਂ ਨੇ ਸਾਈਨ ਤਾਂ ਸ਼ਾਇਦ ਨਹੀਂ ਕੀਤੇ ਹੈਗੇ। ਪਰ ਇਹ ਤੇ ਕਰਨਗੇ 100% ਕਿਉਂਕਿ ਉਹ ਤਾਂ ਹਰਜੋਤ ਸਿੰਘ ਜੀ, ਇਹਦੇ ਵਿੱਚ ਇੱਕ ਕਨਸਟੀਟਿਊਸ਼ਨੈਲਿਟੀ ਇਹ ਆ ਜਾਂਦੀ ਆ ਵੀ ਉਹ ਫੈਡਰਲ ਜਿਹੜੀ ਪੁਲਿਸ ਆ, ਇਹਨਾਂ ਦੇ ਜਿਹੜੇ ਬਿੱਲ ਆ ਉਹ ਸਟੇਟ ਪੁਲਿਸ ਦੇ ਉੱਤੇ ਲਾਗੂ ਹੁੰਦੇ ਆ। ਸੋ ਇਹ ਦੇਖਣ ਵਾਲੀ ਗੱਲ ਜਿਹੜੀ ਜ਼ਰੂਰ ਰਹਿਣੀ ਆ ਵੀ ਕੀ ਵਾਕਿਆ ਹੀ ਇਹ ਉਹ ਅਖਤਿਆਰ ਰੱਖਦੇ ਆ ਫੈਡਰਲ ਪੁਲਿਸ ਦੇ ਉੱਤੇ ਵੀ ਹਾਂ ਵੀ ਉਹ ਮਾਸਕ ਪਾ ਸਕਦੇ, ਨਹੀਂ ਪਾ ਸਕਦੇ, ਜਾਂ ਕੀ ਲੈ ਕੇ ਜਾ ਸਕਦੇ ਜਾਂ ਕੀ ਨਹੀਂ ਲੈ ਕੇ ਜਾ ਸਕਦੇ। ਇੱਕ ਇੰਟਰਵਿਊ ਕੀਤੀ ਸੀ ਉਹਨਾਂ ਨੇ ਟੈਨਸੀ ਹੌਲਰ ਦੇ ਨਾਲ, ਉੱਥੋਂ ਦੀ ਅਖਬਾਰ ਆ, ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਵੀ ਅਸੀਂ ਦੇਖਾਂਗੇ, ਚੈੱਕ ਕਰਾਂਗੇ ਵੀ ਸੰਵਿਧਾਨਿਕ ਤੌਰ ਦੇ ਉੱਤੇ ਇਹ ਠੀਕ ਹੈਗਾ ਆ ਜਾਂ ਨਹੀਂ। ਕੱਲ ਕਾਫੀ ਬਹਿਸ ਵਸਾਈ ਆ ਇਸ ਬਿੱਲ ਨੂੰ ਲੈ ਕੇ ਹੋ ਰਿਹਾ ਸੀਗਾ, ਜਿਹੜਾ ਮਾਸਕ ਨੂੰ ਜਿਹੜਾ ਉਹ ਲੈ ਕੇ ਆ। ਸੋ ਮੁਲਕ ਦੇ ਵਿੱਚ ਇਹ ਪਹਿਲਾ ਸੂਬਾ ਬਣਿਆ ਜਿੰਨੇ ਕੋਈ ਅਜਿਹਾ ਬਿੱਲ ਆ ਉਸ ਨੂੰ ਪਾਸ ਕੀਤਾ ਆ। ਸੋ ਅਜੇ ਇਸ ਨੂੰ ਕਾਨੂੰਨ ਬਣਨ ਦੇ ਲਈ ਇਸ ਉੱਤੇ ਵੀ ਜਿਹੜੇ ਸਾਈਨ ਹੋਣ ਦੀ ਜਿਹੜਾ ਇੰਤਜ਼ਾਰ ਰਹੇਗਾ। ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਤੋਂ ਜੇ ਲੋਕਲ ਲੈਵਲ ਦੀ ਕਰੀਏ ਤੇ ਫ੍ਰਿਜ਼ਨੋ 'ਚ ਕਹਿੰਦੇ ਅਨਪਲਾਇਮੈਂਟ ਰਾਈਜ਼ ਹੋ ਰਹੀ ਆ। ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਕੈਲੀਫੋਰਨੀਆ ਦੇ ਵਿੱਚ ਉਹਨਾਂ 'ਚ ਵਾਧਾ ਹੋ ਰਿਹਾ। ਸੋ ਬਹੁਤ ਸਾਰੇ ਧਿਆਨ ਨਾਲ ਸੁਣਿਓ। ਹੈਲਥ ਕੇਅਰ ਜੌਬਸ, ਰਜਿਸਟਰਡ ਨਰਸਿਸ, ਇਹ ਹਜ਼ਾਰਾਂ ਦੀ ਗਿਣਤੀ 'ਚ ਆਉਣ ਵਾਲੇ ਸਮੇਂ 'ਚ ਵਾਧਾ ਹੋਊਗਾ। ਫੂਡ ਸਰਵਿਸਿਜ਼ ਆਕੂਪੇਸ਼ਨ ਜਿਹਦੇ 'ਚ ਕੁੱਕਸ, ਵੇਟਰ, ਫਾਸਟ ਫੂਡ ਵਰਕਰਸ, ਇਹ 2,20,000 ਦੇ ਕਰੀਬ ਜੌਬਸ ਕ੍ਰੀਏਟ ਹੋਣਗੀਆਂ 2033 ਤਾਈਂ। ਕੈਲੀਫੋਰਨੀਆ ਦਾ ਅਨਪਲਾਇਮੈਂਟ ਜਿਹੜਾ ਆ ਫ੍ਰਿਜ਼ਨੋ 'ਚ 8.6% ਆ, ਜਿਹੜਾ ਕਾਫੀ ਇਹ ਵੱਡਾ ਨੰਬਰ ਹੈਗਾ। ਸੋ ਇਹਨਾਂ ਜੌਬਸ ਦੇ ਉੱਤੇ ਜਿਹੜਾ ਆ ਫੋਕਸ ਕਰਨਾ ਚਾਹੀਦਾ ਹੈਗਾ। ਹੋਮ ਹੈਲਥ ਤੇ ਪਰਸਨਲ ਕੇਅਰ ਏਡਸ, ਫਾਸਟ ਫੂਡ ਕਾਊਂਟਰ ਵਰਕਰ, ਸੌਫਟਵੇਅਰ ਡਿਵੈਲਪਰਸ, ਕੁੱਕਸ, ਰਜਿਸਟਰਡ ਨਰਸਿਸ, ਬਾਕੀ ਲੇਬਰਰਸ ਐਂਡ ਫਰੇਟ ਸਟਾਕਰਸ, ਇਹ ਜਿਹੜੀਆਂ ਜੌਬਸ ਆ ਇਹ ਵਧਣਗੀਆਂ। ਬਾਕੀ ਜੌਬਾਂ ਦੇ ਵਿੱਚ ਕਾਫੀ ਜਿਹੜਾ ਘਾਟਾ ਹੋ ਰਿਹਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 2023 ਦਾ ਇੱਕ ਹੈਲੀਕਾਪਟਰ ਹਾਦਸਾ ਵਾਪਰਿਆ ਸੀਗਾ। 2 ਫਾਇਰ ਫਾਈਟਿੰਗ ਹੈਲੀਕਾਪਟਰ ਸੀ, ਉਹ ਆਪਸ ਦੇ ਵਿੱਚ ਮਿਡ ਏਅਰ ਕੋਲੀਜਨ ਉਹਨਾਂ ਦਾ ਹੋਇਆ ਸੀ। NTSB ਨੇ ਅੱਜ ਜਿਹੜੀ ਆ ਉਸ ਬਾਰੇ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਵੀ ਕਹਿੰਦੇ ਇਨਸਾਨੀ ਗਲਤੀ ਦੇ ਕਰਕੇ ਇਹ ਜਿਹੜਾ ਹੈਲੀਕਾਪਟਰ ਕੈਲੀਫੋਰਨੀਆ ਦਾ ਹੈਲੀਕਾਪਟਰ ਕੋਲੀਜਨ ਹੈ ਵਾਪਰਿਆ ਸੀ। 6 ਅਗਸਤ 2023 ਨੂੰ ਇਹ ਐਕਸੀਡੈਂਟ ਵਾਪਰਿਆ ਸੀ। ਇੱਕ ਬੁਸ਼ ਫਾਇਰ ਜੋ ਲੱਗੀ ਹੋਈ ਸੀ ਕੈਬਾਜ਼ੋਨ ਦੇ ਵਿੱਚ, ਉਸ ਨੂੰ ਬੁਝਾਉਣ ਦੇ ਲਈ ਜਿਹੜੇ ਕਰੂ ਆ ਉਹ ਲੱਗੇ ਹੋਏ ਸੀ। 2 에ਅਰਕ੍ਰਾਫਟ ਸਿਕਰੋਸਕੀ S-64 ਸਕਾਈ ਕ੍ਰੇਨ ਹੈਲੀ ਟੈਂਕਰ ਤੇ ਇੱਕ ਛੋਟਾ ਸਮਾਲਰ ਬੈਲ 407 ਆਪਸ ਦੇ ਵਿੱਚ ਤਕਰੀਬਨ 2500 ਫੁੱਟ ਦੀ ਉਚਾਈ ਦੇ ਉੱਤੇ ਟਕਰਾ ਗਏ ਸੀਗੇ। 3 ਜਾਣੇ ਔਨ ਬੋਰਡ ਜਿਹੜੇ ਸੀਗੇ ਉਹਨਾਂ ਦੀ ਮੌਤ ਹੋਈ ਸੀ। ਉਹਨਾਂ ਵਿੱਚ ਕੈਲ ਫਾਇਰ ਦੇ ਅਸਿਸਟੈਂਟ ਚੀਫ ਸੀਗੇ, ਕੈਲ ਫਾਇਰ ਦੇ ਕੈਪਟਨ ਟਿਮ ਰੋਡਰੀਗਜ਼ ਤੇ ਕੰਟਰੈਕਟ ਪਾਇਲਟ ਟੋਨੀ ਸੋਜ਼ਾ 55 ਸਾਲ ਦੇ ਇਸ ਦੇ ਵਿੱਚ ਸੀਗੇ, ਤੇ ਕੈਲ ਫਾਇਰ ਦੇ ਜਿਹੜੇ ਅਸਿਸਟੈਂਟ ਚੀਫ ਜੋਸ਼ ਬਿਸਚੌਫ ਵੀ ਜਿਹੜੇ ਉਹ ਨਾਲ ਸੀਗੇ। ਸੋ ਫਾਈਨਲ ਰਿਪੋਰਟ
ਇਹ ਜਿਹੜੇ ਉਹ ਕਹਿ ਰਹੀ ਆ ਵੀ ਬੜਾ ਅਗਰੈਸਿਵ ਡਿਸੈਂਟ ਜਿਹੜਾ ਇਹਨਾਂ ਨੇ ਕਰ ਰਹੇ ਸੀਗੇ, ਤੇ ਜਿਹਦੇ ਕਰਕੇ ਆਪਸ ਦੇ ਵਿੱਚ ਇਹ ਟਕਰਾ ਗਏ। ਹਿਊਮਨ ਐਰਰ ਜਿਹੜਾ ਇਸ ਦੇ ਵਿੱਚ ਰਿਹਾ, ਜਿਹਦੇ ਕਰਕੇ ਇਹ ਐਕਸੀਡੈਂਟ ਵਾਪਰਿਆ ਤੇ 3 ਜਾਣਿਆਂ ਦੀ ਮੌਤ ਹੋਈ ਆ। ਰੋਂਗਫੁਲ ਡੈਥ ਲਾਸੂਟਸ ਜਿਹੜੇ ਕਹਿੰਦੇ ਵੀ ਇਹਨਾਂ ਤਿੰਨਾਂ ਦੇ ਜਿਹੜੇ ਪਰਿਵਾਰਾਂ ਵੱਲੋਂ ਇਹਨਾਂ ਵਿਕਟਮਸ ਦੇ ਬਿਹਾਫ ਦੇ ਉੱਤੇ ਆਲਰੇਡੀ ਦਰਜ ਕੀਤੇ ਜਾ ਚੁੱਕੇ ਹੋਏ ਆ। ਕੈਲੀਫੋਰਨੀਆ ਦੇ ਵਿੱਚ ਇੱਕ ਨਾਨ ਪ੍ਰੋਫਿਟ ਜਿਹੜੀ ਕਿ ਹੋਮਲੈਸ ਲੋਕਾਂ ਨੂੰ ਹਾਇਰ ਕਰਦੀ ਸੀ, ਉਹ ਪੂਰੇ ਦਾ ਪੂਰਾ ਪ੍ਰੋਗਰਾਮ ਬੰਦ ਹੋਣ ਜਾ ਰਿਹਾ ਅਕਤੂਬਰ ਮਹੀਨੇ ਤੋਂ। ਬਹੁਤ ਇਹ ਜਿਹੜੀ ਆਰਗੇਨਾਈਜੇਸ਼ਨ ਸੀ, ਪਾਲੋ ਆਲਟੋ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ 2005 ਦੇ ਵਿੱਚ ਸ਼ੁਰੂ ਹੋਈ ਸੀ। 16 ਸ਼ਹਿਰਾਂ ਦੇ ਵਿੱਚ ਇਹਦੇ ਜਿਹੜੇ ਇਹ ਲੋਕਾਂ ਨੂੰ, ਜਿਹੜੇ ਹੋਮਲੈਸ ਲੋਕ ਆ, ਉਹਨਾਂ ਨੂੰ ਖਾਸ ਕਰਕੇ ਜਿਹੜੇ ਡਾਊਨਟਾਊਨ ਆ, ਉਹਨਾਂ ਦੇ ਵਿੱਚ ਕਲੀਨ ਅਪ ਦੇ ਲਈ ਇੱਦਾਂ ਦੀਆਂ ਜੌਬਸ ਦੇ ਲਈ ਹਾਇਰ ਕਰਦੀ ਸੀਗੀ। 16 ਸ਼ਹਿਰਾਂ ਦੇ ਵਿੱਚ ਇਹ ਆਰਗੇਨਾਈਜੇਸ਼ਨ ਫੈਲ ਚੁੱਕੀ ਸੀ। ਡਾਊਨਟਾਊਨ ਸਟਰੀਟ ਟੀਮ, ਇਹ ਇਹਦਾ ਨਾਂ ਸੀ, ਡਾਊਨਟਾਊਨ ਸਟਰੀਟਸ ਟੀਮ, ਜਿਹਦੇ ਨਾਲ 2211 ਲੋਕਾਂ ਨੂੰ ਜਿਹੜੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਾਮਯਾਬ ਹੋ ਗਏ, 2100 ਲੋਕਾਂ ਨੂੰ ਜੌਬਸ ਮਿਲੀਆਂ, ਤੇ 33.1 ਮਿਲੀਅਨ ਗੈਲਨ ਜਿਹੜਾ ਡਿਬਰੀ ਆ, ਗਾਰਬੇਜ ਆ, ਇਹ ਚੱਕ ਕੇ ਇਹਨਾਂ ਵੱਲੋਂ ਸਿੱਟਿਆ ਗਿਆ ਸੀ। ਪਰ ਕਹਿੰਦੇ ਜੋ ਪੋਲੀਟੀਕਲ ਮਾਹੌਲ ਹੈਗਾ ਤੇ ਫੰਡਿੰਗ ਨੂੰ ਲੈ ਕੇ CEO ਜੂਲੀ ਗਾਰਡਨਰ ਜੋ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਸ ਕਰਕੇ ਜਿਹੜਾ ਆ ਅਸੀਂ ਇਹ ਆਪਰੇਸ਼ਨ ਬੰਦ ਕਰਨ ਜਾ ਰਹੇ ਹੈਗੇ। ਪ੍ਰੋਗਰਾਮ ਦਾ ਸਮਾਂ ਇੱਥੇ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਣੇ ਸਾਰੇ ਹੀ ਦਰਸ਼ਕਾਂ ਦੇ ਸਰੋਤਿਆਂ ਨੂੰ ਗੁਜ਼ਾਰਿਸ਼ ਬੇਨਤੀ ਜਿਹੜੀ ਉਹ ਕਰਦੇ ਆ। SB 509 ਬਿੱਲ ਜੋ ਕਿ ਸਾਰੇ ਲੈਜਿਸਲੇਟਿਵ ਪ੍ਰੋਸੈਸ ਦੇ ਵਿੱਚੋਂ ਪਾਸ ਹੋ ਚੁੱਕਾ, ਅਸੈਂਬਲੀ ਚੋਂ ਵੀ ਪਾਸ ਹੋ ਚੁੱਕਾ, ਸੈਨੇਟ ਚੋਂ ਵੀ ਪਾਸ ਹੋ ਚੁੱਕਾ, ਤੇ ਹੁਣ ਗਵਰਨਰ ਗੈਵਿਨ ਨਿਊਸਮ ਦੇ ਕੋਲ ਜਾਣਾ ਆ ਉਸ ਦੇ ਸਾਈਨ ਕਰਾਉਣ ਦੇ ਲਈ। ਉਸ ਉੱਤੇ ਆਪਾਂ ਜ਼ੋਰ ਪਾਉਣਾ ਆ ਤੇ ਵੱਧ ਤੋਂ ਵੱਧ ਲੋਕ ਜਿਹੜੀ ਪਟੀਸ਼ਨ ਆ ਉਸ ਨੂੰ ਸਾਈਨ ਕਰੋ, ਉਸ ਤੱਕ ਈਮੇਲ ਕਰੋ, ਲੈਟਰ ਵੀ ਲਿਖ ਸਕਦੇ ਹੋ, ਕਾਲ ਵੀ ਜਿਹੜਾ ਉਹ ਕਰ ਸਕਦੇ ਆ। ਤੇ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਆਉਂਦੇ ਵੀਕਐਂਡ ਦੇ ਉੱਤੇ ਇਹ ਮੁਹਿੰਮ ਜਿਹੜੀ ਆ ਜੰਗੀ ਪੱਧਰ ਦੇ ਉੱਤੇ ਸਾਰਿਆਂ ਦੇ ਚੱਲਣੀ ਚਾਹੀਦੀ ਆ। ਸੋ ਇਹ ਜਿਹੜੀ ਹੁਣ 13-14 ਤਰੀਕ ਆ ਰਹੀ ਆ, ਜ਼ਿਆਦਾ ਮੇਨਲੀ ਆਪਾਂ ਜੇ 14 ਤਰੀਕ ਨੂੰ ਦੇਖੀਏ ਤਾਂ ਵੱਧ ਤੋਂ ਵੱਧ ਲੋਕ ਜਿਹੜੇ ਇਸ ਨੂੰ ਸਾਈਨ ਕਰਕੇ ਪਟੀਸ਼ਨ ਨੂੰ ਜਿਹੜਾ ਉਹ ਘੱਲੋ। ਸਭ ਤੋਂ ਸੌਖਾ ਈਮੇਲ ਦੇ ਜ਼ਰੀਏ ਵੀ ਤੁਸੀਂ ਉਸ ਪਟੀਸ਼ਨ ਨੂੰ ਸਾਈਨ ਕਰ ਸਕਦੇ ਆ, ਨਹੀਂ ਤਾਂ ਕਾਲ ਜਾਂ ਚਿੱਠੀ ਵੀ ਲਿਖ ਕੇ ਉਹਨਾਂ ਨੂੰ ਘੱਲ ਸਕਦੇ ਆ। ਜਿਹੜੇ ਪੁੱਛ ਰਹੇ ਆ ਵੀ ਉੱਥੇ ਐਕਸਟੈਂਸ਼ਨ ਨੰਬਰ ਲਿਖਿਆ ਵੀ ਕਿਹੜਾ ਉੱਥੇ ਭਰਨਾ, ਉੱਥੇ ਲੋੜ ਨਹੀਂ, ਤੁਸੀਂ ਸਿਰਫ ਆਪਣਾ ਸੈੱਲ ਨੰਬਰ ਭਰ ਕੇ ਵੀ ਆਪਣੇ ਵੱਲੋਂ ਕਾਲ ਜਿਹੜੀ ਉਹ ਘੱਲ ਸਕਦੇ ਆ। ਜੇ ਕਾਲ ਨਹੀਂ ਵੀ ਕਰਨਾ, ਸਕਿਪ ਕਾਲਿੰਗ ਕਰਕੇ ਇਕੱਲੀ ਈਮੇਲ ਵੀ ਤੁਸੀਂ ਜਿਹੜੀ ਉਹ ਕਰ ਸਕਦੇ ਆ। ਸੋ ਉਹਦੇ ਵਿੱਚ ਹੁਣ ਕੋਈ ਢਿੱਲ ਜਿਹੜੀ ਆ ਉਹ ਕਿਸੇ ਪਾਸੋਂ ਵੀ ਨਹੀਂ ਰਹਿਣੀ ਚਾਹੀਦੀ। ਸੋ ਕੋਸ਼ਿਸ਼ਾਂ ਨੂੰ ਬੂਰ ਉਦੋਂ ਹੀ ਪਊਗਾ, ਫਲ ਉਦੋਂ ਹੀ ਲੱਗੂਗਾ। ਬੂਰ ਤਾਂ ਪੈ ਗਏ ਆ, ਹੁਣ ਫਲ ਦਾ ਆਪਾਂ ਨੂੰ ਇੰਤਜ਼ਾਰ ਆ ਵੀ ਬਿੱਲ ਪਾਸ ਹੋ ਚੁੱਕਾ ਆ ਤੇ ਹੁਣ ਲਾਅ ਬਣਨ ਦੇ ਲਈ ਗਵਰਨਰ ਦੇ ਸਾਈਨ ਬਾਕੀ ਆ, ਤੇ ਉਹਦੇ ਲਈ ਆਪਾਂ ਵੱਧ ਤੋਂ ਵੱਧ ਪ੍ਰੈਸ਼ਰ ਜਿਹੜਾ ਉਹ ਪਾਉਣਾ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਵੀ ਦੱਸਿਆ, ਦੂਜੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਇਸ ਦੇ ਉਲਟਾ ਉਹ ਬਹੁਤ ਉਹਦੇ ਕੰਨ ਭਰਨਗੀਆਂ, ਤੇ ਆਪਾਂ ਉਸ ਦਾ ਜਿਹੜਾ ਤੋੜ ਆ ਹੀ ਲੱਭਣਾ ਆ ਵੀ ਆਪਣਾ ਲੱਗੇ ਵੀ ਹਾਂ ਵੀ ਭਾਈ ਸਾਰੇ ਜਾਣੇ ਚਾਹੁੰਦੇ ਆ ਵੀ ਇਹ ਬਿੱਲ ਜ਼ਰੂਰ ਪਾਸ ਹੋਣਾ ਚਾਹੀਦਾ ਆ, ਕਾਨੂੰਨ ਜਿਹੜਾ ਉਹ ਬਣਨਾ ਚਾਹੀਦਾ। ਬਿੱਲ ਪਾਸ ਹੋ ਚੁੱਕਾ, ਸੋ ਲਾਅ ਬਣਾਉਣ ਦੇ ਲਈ ਗਵਰਨਰ ਜ਼ਰੂਰ ਇਸ ਨੂੰ ਸਾਈਨ ਕਰਨ ਜੀ। ਬਾਕੀ ਕੱਲ ਨੂੰ ਜਿਹੜਾ ਸਾਡਾ ਸਵੇਰ ਦਾ ਅਪਡੇਟ ਪ੍ਰੋਗਰਾਮ, ਅਪਡੇਟ ਅਮਰੀਕਾ ਪ੍ਰੋਗਰਾਮ ਹੋਣਾ 9 ਵਜੇ ਤੋਂ ਲੈ ਕੇ 10 ਵਜੇ ਤਾਈਂ, ਉਹਦੇ ਵਿੱਚ ਆਪਾਂ ਕਾਲਸ ਲਵਾਂਗੇ ਵੀ ਕਿਨ ਜਿਹੜੀਆਂ ਈਮੇਲਸ ਕਰ ਦਿੱਤੀਆਂ, ਕਿਸੇ ਨੂੰ ਕੀ ਪ੍ਰੋਬਲਮ ਆ ਰਹੀ ਹੈਗੀ ਆ, ਸੋ ਤਾਂ ਕਿ ਬਾਕੀ ਸਾਰਿਆਂ ਨੂੰ ਪਤਾ ਲੱਗ ਜਾਏ। ਤੇ ਜਾਂਦੇ ਆਪਾਂ ਸਟਾਕ ਮਾਰਕੀਟ ਵੀ ਦੱਸਣੀ ਆ, ਤੇ ਜੇ ਕਰੰਸੀ ਦੀ ਮੈਂ ਗੱਲ ਦੱਸਦਾ ਜਾਵਾਂ, ਇੱਕ US$ ਦੇ ਬਰਾਬਰ ਜਿਹੜੇ ਪਾਕਿਸਤਾਨ ਦੇ 281 ਰੁਪਏ ਤੇ 54 ਪੈਸੇ ਰਹੇ ਆ, ਇੱਕ US$ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ, ਇੱਕ US$ ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 35 ਪੈਸੇ। ਨੌਜਵਾਨ ਅੱਜ 600 ਤੇ 17 ਪੁਆਇੰਟਾਂ ਦੀ ਵੱਡੀ ਛਾਲ ਤੋਂ ਬਾਅਦ 46,108 ਤੇ ਬੰਦ ਹੋਇਆ। S&P 55 ਪੁਆਇੰਟ ਵੱਧ ਕੇ 6587 ਤੇ ਬੰਦ ਹੋਇਆ। ਨੈਸਡੈਕ 100 ਤੇ 57 ਪੁਆਇੰਟ ਵੱਧ ਕੇ 22,043 ਤੇ ਬੰਦ ਹੋਇਆ। ਸੋਨੇ ਦਾ ਭਾਅ $3674 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.03%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,16,018 US$ ਤੇ ਇਥੀਰੀਅਮ 4528 US$ ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।